ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇਸ ਵੇਲੇ ਦੀ ਜਿਹੜੀ ਮੇਨ ਖਬਰ ਇਹ ਆ ਰਹੀ ਆ ਵੀ ਇੱਕ ਡੈਲਸ ਦੇ ਵਿੱਚ ਟੈਕਸਸ ਦੇ ਵਿੱਚ ਆਈਸ ਦੀ ਜਿਹੜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੀ ਫੈਸਿਲਿਟੀ ਆ ਉੱਥੇ ਸ਼ੂਟਿੰਗ ਹੋਈ ਆ ਜਿਹਦੇ ਨਾਲ ਦੋ ਜਣਿਆਂ ਦੀ ਮੌਤ ਏਬੀਸੀ ਰਿਪੋਰਟ ਕਰ ਰਿਹਾ ਹੋ ਚੁੱਕੀ ਆ ਜਿਹਦੇ ਵਿੱਚ ਜਿਹੜਾ ਸ਼ੂਟਰ ਆ ਉਹ ਵੀ ਕਹਿੰਦੇ ਹੁਣ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਤਿੰਨ ਡਿਟੇਨੀਜ਼ ਨੂੰ ਸ਼ੂਟ ਕੀਤਾ ਗਿਆ ਸੀ ਡੈਲਸ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਫੀਲਡ ਆਫਿਸ ਦੇ ਵਿੱਚ। ਇਹ ਅੱਜ ਸਵੇਰੇ ਕੁਛ ਘੰਟੇ ਪਹਿਲਾਂ ਦੀ ਜਿਹੜੀ ਖਬਰ ਹੈਗੀ ਆ। ਆਈਸ ਵਾਲਿਆਂ ਨੇ ਬਾਅਦ ਦੇ ਵਿੱਚ ਜਿਹੜੀ ਸਟੇਟਮੈਂਟ ਇੱਕ ਫਿਰ ਡਿਲੀਟ ਵੀ ਕਰ ਦਿੱਤੀ ਵੀ ਦੋ ਜਾਣੇ ਮਾਰੇ ਜਾ ਚੁੱਕੇ ਆ, ਇੱਕ ਹਰਟ ਆ ਵੈਨ ਏ ਗਨਮੈਨ ਫਾਇਰਡ ਇਨਡਿਸਕ੍ਰਿਮੀਨੇਟਲੀ ਇਹ ਬਿਲਡਿੰਗ ਦੇ ਉੱਤੇ ਕੀਤੀ ਆ ਤੇ ਉਸ ਫੈਸਿਲਿਟੀ ਦੇ ਵਿੱਚੋਂ ਲੋਕਾਂ ਨੂੰ ਜਿਹੜਾ ਆ ਮੂਵ ਕਰ ਦਿੱਤਾ ਗਿਆ ਆ। ਜਿਹੜਾ ਸ਼ੂਟਰ ਸੀ ਉਹ ਕਹਿੰਦੇ ਵੀ ਹੋ ਸਕਦਾ ਹੈ ਇਹ ਸਨਾਈਪਰ ਸੀਗਾ, ਕਾਫੀ ਉੱਚੀ ਪੋਜੀਸ਼ਨ ਦੇ ਉੱਤੇ ਸੀਗਾ ਜਿੱਥੋਂ ਉਸਨੇ ਕਪਲ ਆਫ 100 ਯਾਰਡਸ ਅਵੇ ਤੋਂ ਜਿਹੜੀਆਂ ਗੋਲੀਆਂ ਮਾਰੀਆਂ ਹੈਗੀਆਂ ਆ। ਆਈਸ ਦੇ ਡਾਇਰੈਕਟਰ ਟੌਡ ਲਿਓਨਸ ਨੇ ਏਬੀਸੀ ਨੂੰ ਇਹ ਦੱਸਿਆ ਹੈਗਾ ਤੇ ਉਹਦੀ ਜਿਹੜੀ ਮੌਤ ਆ ਇਸ ਟਾਈਮ ਹੋ ਚੁੱਕੀ ਹੈਗੀ ਆ। ਆਫੀਸਰਸ ਨੇ ਵੀ ਐਕਸਚੇਂਜ ਦੇ ਵਿੱਚ ਜਿਹੜੀਆਂ ਗੋਲੀਆਂ ਮਾਰੀਆਂ ਸ਼ੂਟਰਸ ਨੂੰ, ਹੋ ਸਕਦਾ ਉਹਨਾਂ ਗੋਲੀਆਂ ਚੋਂ ਉਹਦੇ ਨਾਲ ਜਿਹੜੀ ਮੌਤ ਹੋ ਗਈ ਹੋਵੇ। ਦੋ ਟੈਕਸਸ ਦੀਆਂ ਜਿਹੜੀਆਂ ਆਈਸ ਦੀਆਂ ਫੈਸਿਲਿਟੀਜ਼ ਆ ਉਹ ਜੁਲਾਈ ਮਹੀਨੇ 'ਚ ਵੀ ਟਾਰਗੇਟ ਕੀਤਾ ਗਈਆਂ ਸੀਗੀਆਂ ਜਿੱਥੇ ਇੱਕ ਪੁਲਿਸ ਆਫੀਸਰ ਦੀ ਮੌਤ ਹੋ ਗਈ ਸੀ ਆਈਸ ਦੀ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ ਐਲਵਰਾਡੋ ਦੇ ਵਿੱਚ। ਤੇ ਇੱਕ ਗਨਮੈਨ ਨੇ ਐਂਟਰੈਂਸ ਆਫ ਜਿਹੜਾ ਬਾਰਡਰ ਪੈਟਰੋਲ ਸੈਕਟਰ ਐਨਐਕਸ ਆ ਮੈਕੈਲਨ ਵਾਲਾ ਏਰੀਆ ਉੱਥੇ ਵੀ ਗੋਲੀਆਂ ਚਲਾਈਆਂ ਸੀ। ਜੀ ਬਿਲਕੁਲ। ਗਵਰਨਰ ਗ੍ਰੈਗ ਐਬਟ ਕਿਉਂਕਿ ਟੈਕਸਸ ਦੇ ਵਿੱਚ ਹੋਇਆ, ਉੱਥੋਂ ਦੇ ਗਵਰਨਰ ਨੇ, ਤੇ ਉਹਨਾਂ ਨੇ ਕਿਹਾ ਵੀ ਉਹ ਪੂਰੀ ਤਰ੍ਹਾਂ ਸਪੋਰਟ ਕਰਦੇ ਨੇ ਆਈਸ ਨੂੰ। ਤੇ ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਤੇ ਟੈਕਸਸ ਨੈਸ਼ਨਲ ਗਾਰਡ ਉਹ ਇਸ ਟਾਈਮ ਆਈਸ ਦੇ ਨਾਲ ਬਹੁਤ ਕਲੋਜ਼ਲੀ ਮਿਲ ਕੇ ਜਿਹੜਾ ਉਹ ਕੰਮ ਕਰ ਰਹੇ ਆ। ਕਹਿੰਦੇ ਵੀ ਅਸੀਂ ਆਈਸ ਤੇ ਡੈਲਸ ਪੁਲਿਸ ਡਿਪਾਰਟਮੈਂਟ ਉਹ ਮਿਲ ਕੇ ਕੰਮ ਕਰੂਗੀ ਤੇ ਇਸ ਦੀ ਜਿਹੜੀ ਆ ਉਹ ਜੜ ਤੱਕ ਜਾਵਾਂਗੇ। ਜਿਹਨੇ ਗੋਲੀ ਕਾਂਡ ਨੂੰ ਇਹ ਅੰਜਾਮ ਦਿੱਤਾ ਆ ਉਸ ਦੇ ਪਿੱਛੇ ਉਹਦਾ ਕਾਰਨ ਕੀ ਸੀ, ਮੋਟਿਵ ਉਸਦਾ ਕੀ ਸੀਗਾ। ਸੋ ਜਿਹੜੇ ਤਿੰਨਾਂ ਦੇ ਗੋਲੀ ਲੱਗੀ ਉਹ ਆਈਸ ਦੀ ਫੈਸਿਲਿਟੀ ਦੇ ਜਿੱਦਾਂ ਦੱਸਿਆ ਵੀ ਦੋ ਜਣੇ ਉਹ ਅੰਦਰ ਸੀਗੇ। ਉਹ ਵਿਕਟਮ ਜਿਹੜੇ ਦੋ ਆਫ ਦਾ ਵਿਕਟਮ ਜਿਹੜੇ ਆ ਉਹ ਮਰ ਚੁੱਕੇ ਹੈਗੇ ਆ। ਆਈਸ ਦੇ ਕਿਸੇ ਅਫਸਰ ਦੇ ਗੋਲੀ ਜਿਹੜੀ ਉਹ ਨਹੀਂ ਲੱਗੀ, ਉਹਨਾਂ ਦਾ ਜਿਹੜਾ ਉਹ ਬਚਾਅ ਆ। ਸਸਪੈਕਟਡ ਸ਼ੂਟਰ ਜਿੱਦਾਂ ਦੱਸਿਆ ਵੀ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਜਿਹੜਾ ਉਹ ਕਰ ਲਿਆ ਆ। ਨਾਲ ਹੀ ਉਹਨਾਂ ਨੇ ਕਿਹਾ ਵੀ ਇਸ ਅਸੈਸੀਨੇਸ਼ਨ ਦੇ ਨਾਲ ਅਰੈਸਟ ਡਿਟੈਂਸ਼ਨ ਤੇ ਡੈਪੂਟੇਸ਼ਨ ਜਿਹੜੀ ਆ ਇਲੀਗਲ ਇਮੀਗ੍ਰੈਂਟਸ ਦੀ ਉਸ ਦੇ ਵਿੱਚ ਕੋਈ ਸਲੋ ਡਾਊਨ ਨਹੀਂ ਹੋਊਗਾ, ਕੋਈ ਜਿਹੜਾ ਉਹ ਰੁਕੂਗਾ ਨਹੀਂ। ਅਮਰੀਕਾ ਦੇ ਵਿੱਚ ਅਸੈਸੀਨੇਸ਼ਨ ਦਾ ਦੌਰ ਇਸ ਟਾਈਮ ਤੇਜ਼ੀ ਦੇ ਉੱਤੇ ਆ। ਹਰਜੋਤ ਸਿੰਘ ਜੀ, ਆਪਾਂ ਦੇਖ ਸਕਦੇ ਹਾਂ ਨਿਤ ਆਏ ਦਿਨ ਕੋਈ ਨਾ ਕੋਈ ਇੱਦਾਂ ਦੇ ਗੋਲੀਕਾਂਡ ਸਾਹਮਣੇ ਆ ਰਹੇ ਆ। ਅਜੇ ਆਈ ਥਿੰਕ 10 ਤਰੀਕ ਨੂੰ ਸੀਗਾ 9/11 ਤੋਂ ਇੱਕ ਦਿਨ ਪਹਿਲਾਂ ਚਾਰਲੀ ਕਰਕ ਨੂੰ ਇੱਕ ਕਾਲਜ ਦੇ ਵਿੱਚ ਜਿੱਥੇ ਉਹ ਡਿਬੇਟ ਕਰਦਾ ਸੀਗਾ ਉੱਥੇ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਤੇ ਹੁਣ ਜਿਹੜੀ ਆਈਸ ਦੇ ਨਾਲ ਸੰਬੰਧਿਤ ਆਈ ਆ, ਆਪਸ ਦੇ ਵਿੱਚ ਇਹਨਾਂ ਦਾ ਕੋਈ ਮੇਲ ਜੋਲ ਨਹੀਂ ਆ। ਵੈਸੇ ਇੱਕ ਗੱਲ ਕਰ ਰਹੇ ਆ ਵੀ ਇਸ ਤਰੀਕੇ ਦੇ ਜਿਹੜੇ ਗੋਲੀਕਾਂਡ ਆ ਉਹ ਜਿਹੜੇ ਉਹ ਵਾਪਰ ਰਹੇ ਆ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਯਾਦ ਆ ਨਾ ਵੀ ਹੁਣ ਕਿੱਦਾਂ ਜਿਹੜਾ ਉਹ ਨੈਰੇਟਿਵ ਜਿਹੜਾ ਉਹ ਕਿੱਦਾਂ ਘੜਿਆ ਜਾਂਦਾ ਇਹਦਾ, ਕਿੱਦਾਂ ਜਿਹੜਾ ਉਹ ਬਣਦਾ ਆ। ਜੇ ਇਹ ਕਿਸੇ ਇਮੀਗ੍ਰੈਂਟ ਨੇ ਕੀਤਾ ਹੁੰਦਾ ਤਾਂ ਫਿਰ ਇਮੀਗ੍ਰੈਂਟ ਪ੍ਰੋਬਲਮ ਆ। ਹੁਣ ਜਿਹੜੇ ਕਰ ਰਹੇ ਆ, ਕੌਣ ਆ ਕਰ ਰਹੇ, ਕਿਵੇਂ ਕਰ ਰਹੇ ਆ, ਸੋ ਉਹ ਨੈਰੇਟਿਵ ਜਿਹੜਾ ਹੁਣ ਅੱਗੇ ਆਪਣੇ ਸਾਹਮਣੇ ਜਿਹੜਾ ਉਹ ਆਵੇਗਾ। ਸੋ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਉਹ ਹੋਣਗੀਆਂ। ਕੀ ਇਸ ਦੇ ਵਿੱਚ ਨਾਲ ਚੱਲੂਗਾ, ਇਹ ਦੇਖਣ ਵਾਲੀ ਗੱਲ ਆ। ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਫੈਡਰਲ ਏਜੰਸੀ ਜਿਹੜੀ FBI ਆ ਉਹ ਵੀ ਇਸ ਦੇ ਵਿੱਚ ਇਨਵੋਲਵ ਹੋਵੇ ਤੇ ਉਹ ਵੀ ਬਾਅਦ ਦੇ ਵਿੱਚ ਪਤਾ ਕਰਨ ਦੀ ਕੋਸ਼ਿਸ਼ ਕਰਨ ਵੀ ਇਹਦੇ ਪਿੱਛੇ ਚੱਲ ਕੀ ਜਿਹੜਾ ਉਹ ਰਿਹਾ ਹੈਗਾ ਆ। ਸੋ ਰੂਫ ਟਾਪ ਤੋਂ ਗੋਲੀਆਂ ਚਲਾਉਣ ਦਾ ਸਿਲਸਿਲਾ ਟਰੰਪ ਹੁਣਾਂ ਨੂੰ ਬਟਲਰ ਪੈਨਸਿਲਵੇਨੀਆ ਦੀ ਜਿਹੜੀ ਇੱਕ ਕਹਿ ਸਕਦੇ ਹਾਂ ਵੀ ਉਦੋਂ ਦਾ ਰੀਸੈਂਟਲੀ ਸ਼ਾਰਟ ਹਿਸਟਰੀ ਦੇ ਵਿੱਚ ਦੇਖਿਆ ਤਾਂ ਇਹ ਚੱਲਦਾ ਜਿਹੜਾ ਉਹ ਆ ਰਿਹਾ ਆ। ਉੱਦਾਂ ਪ੍ਰੈਜ਼ੀਡੈਂਟਸ ਦੀ ਅਸੈਸੀਨੇਸ਼ਨ ਅਟੈਂਪਟਸ ਪਹਿਲਾਂ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਚੱਲਦੇ ਜਿਹੜੇ ਉਹ ਰਹੇ ਆ। ਸੋ ਨਾਲ ਦੀ ਬਿਲਡਿੰਗ ਤੋਂ ਜਿਹੜਾ ਹੈ ਉੱਥੇ ਇਹ ਸਾਰਾ ਕੁਝ ਵਾਪਰਿਆ ਆ। ਇਹ ਦੱਸਿਆ ਜਾ ਰਿਹਾ ਹੈ ਹਰਜੋਤ ਸਿੰਘ ਜੀ ਵੀ ਤਕਰੀਬਨ 8,000 ਜਿਹੜੇ ਲੋਕ ਆ ਉਹ ਡਿਟੇਨ ਜਿਹੜੇ ਕਰਕੇ ਇਸ ਫੈਸਿਲਿਟੀ ਦੇ ਵਿੱਚ ਆਈਸ ਦੀ ਡੈਲਸ ਦੀ ਫੈਸਿਲਿਟੀ ਦੇ ਵਿੱਚ 8,000 ਬੰਦਾ ਉਹਨਾਂ ਨੇ ਰੱਖਿਆ ਸੀਗਾ। ਇਹ ਡੈਪੂਟੇਸ਼ਨ ਡਾਟਾ ਪ੍ਰੋਜੈਕਟ ਆ ਉਹਦੇ ਤੋਂ ਜਿਹੜਾ ਉਹ ਪਤਾ ਲੱਗਦਾ ਆ। ਉੱਦਾਂ ਆਈਸ ਦੀਆਂ ਫੈਸਿਲਿਟੀਜ਼ ਦੇ ਵਿੱਚ 10ਵਾਂ ਸਭ ਤੋਂ ਵੱਡਾ ਜਿਹੜਾ ਨੰਬਰ ਆ ਇਸ ਫੈਸਿਲਿਟੀ ਦੇ ਵਿੱਚ ਲੋਕਾਂ ਨੂੰ ਜਿਹੜੇ ਉਹ ਰੱਖਣ ਦਾ। ਸੋ ਇਹ ਜਿਹੜੀ ਇਸ ਟਾਈਮ ਵੀਡੀਓਜ਼ ਜਿਹੜੀ ਉਹ ਆ ਰਹੀਆਂ ਜਿਹੜੀਆਂ ਉੱਥੋਂ
ਉਹ ਦਿਖਾ ਰਹੀਆਂ ਵੀ ਬਹੁਤ ਹੈਵੀ ਪੁਲਿਸ ਰਿਸਪੌਂਸ ਜਿਹੜਾ ਆ ਉੱਥੇ ਨਾਲ ਦੇ ਨਾਲ ਹੋਇਆ ਆ। ਸੋ ਬਿਜ਼ੀ ਹਾਈਵੇਜ਼ ਆ, ਸਵੇਰ ਦਾ ਜਿੱਦਾਂ ਹਰਜੋਤ ਸਿੰਘ ਜੀ ਸਵੇਰ ਦੁਪਹਿਰ ਦਾ ਜਿਹੜਾ ਇਹ ਟਾਈਮ ਆ ਉੱਥੇ ਦੇ ਲੋਕਲ ਟਾਈਮ ਦੇ ਮੁਤਾਬਕ, ਤਾਂ ਕਾਫੀ ਜ਼ਿਆਦਾ ਟ੍ਰੈਫਿਕ ਵੀ ਜਿਹੜਾ ਉਹ ਕਹਿੰਦੇ ਵੀ ਨਜ਼ਰ ਜਿਹੜਾ ਉਹ ਆ ਰਿਹਾ ਹੈਗਾ ਆ। I-35 ਦੇ ਬਿਲਕੁਲ ਲਾਗੇ ਆ ਇਸ ਦੀ ਐਕਸੈਸ ਰੋਡ, ਜਿਹੜੀ ਆਈਸ ਦੀ ਡਿਟੈਂਸ਼ਨ ਫੈਸਿਲਿਟੀ ਨੂੰ ਜਿਹੜੀ ਉਹ ਜਾਂਦੀ ਆ। ਸੋ ਉੱਥੇ ਬਹੁਤ ਜ਼ਿਆਦਾ ਹੈਵੀ ਪ੍ਰੈਜ਼ੈਂਸ ਪੁਲਿਸ ਦੀ ਜਿਹੜੀ ਉਹ ਲਗਾਤਾਰ ਦਿਖ ਰਹੀ ਹੈਗੀ ਆ। ਡੈਲਸ ਪੁਲਿਸ ਡਿਪਾਰਟਮੈਂਟ ਨੇ ਪਹਿਲੋਂ ਕਿਹਾ ਸੀਗਾ ਵੀ ਸਸਪੈਕਟ ਨੇ ਗਵਰਨਮੈਂਟ ਬਿਲਡਿੰਗ ਦੇ ਉੱਤੇ, ਜਿਹੜੀ ਐਡਜੇਸੈਂਟ ਬਿਲਡਿੰਗ ਆ ਉਹਦੇ ਤੇ ਗੋਲੀ ਚਲਾਈ ਆ, ਪਰ ਬਾਅਦ ਦੇ ਵਿੱਚ ਆਡੀਓ ਰਿਕਾਰਡਿੰਗ ਜਿਹੜੀ ਪੁਲਿਸ ਰਿਸਪੌਂਸ ਦੀ ਜਿਹੜੀ ਉਹ ਮਿਲੀ ਆ, ਜਿਹਦੇ ਵਿੱਚ ਇਹ ਰਿਪੋਰਟ ਸੀਗੀ ਵੀ ਸਨਾਈਪਰ ਔਨ ਟਾਪ ਆਫ ਦਾ ਰੂਫ, ਉਹ ਪੁਲਿਸ ਵਾਲੇ ਜਿਹੜੇ ਉਹ ਕਹਿੰਦੇ ਸੁਣੇ ਜਿਹੜੇ ਉਹ ਜਾ ਸਕਦੇ ਹੈਗੇ ਆ। ਸੋ ਵੈਂਸ ਨੇ ਜਿਹੜੀ ਆ ਇਹ ਆਈਸ ਫੈਸਿਲਿਟੀ ਦੇ ਉੱਤੇ ਸ਼ੂਟਿੰਗ ਆ ਉਸ ਨੂੰ ਲਾ ਇਨਫੋਰਸਮੈਂਟ ਦੇ ਉੱਤੇ ਅਟੈਕਸ ਦੇ ਨਾਲ ਜੋੜ ਕੇ ਜਿਹੜਾ ਆ ਉਹ ਦੱਸਿਆ ਆ, ਜਦ ਕਿ ਅਜੇ ਕੋਈ ਹੋਰ ਇਸ ਦੇ ਵਿੱਚ ਜ਼ਿਆਦਾ ਇਨਫੋਰਮੇਸ਼ਨ ਆਪਣੇ ਕੋਲ ਨਹੀਂ ਹੈਗੀ। ਇਹ ਹਰਜੋਤ ਸਿੰਘ ਜੀ ਸ਼ੂਟਿੰਗ ਉਸ ਟਾਈਮ ਦੇ ਉੱਤੇ ਆਈ ਆ ਜਦ ਕੈਲੀਫੋਰਨੀਆ ਦੇ ਵਿੱਚ ਇੱਕ ਲਾ ਇਨਫੋਰਸਮੈਂਟ ਖਾਸ ਕਰਕੇ ਜਿਹੜੇ ਮਾਸਕ ਨਕਾਬਪੋਸ਼ ਬਣ ਕੇ ਜਿਹੜੇ ਆਉਂਦੇ ਆ ਉਹਨਾਂ ਦੇ ਉੱਤੇ ਰੋਕ ਲਾਈ ਗਈ ਆ, ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਅਸੀਂ ਕੈਲੀਫੋਰਨੀਆ ਦਾ ਇਹ ਕਾਨੂੰਨ ਨਹੀਂ ਜਿਹੜਾ ਉਹ ਮੰਨਾਂਗੇ। ਸੋ 2 ਡਿਟੇਨੀ ਆਈਸ ਦੀ ਫੈਸਿਲਿਟੀ ਦੇ ਵਿੱਚ ਉਹਨਾਂ ਦੀ ਜਿਹੜੀ ਇਹ ਮੌਤ ਹੋਈ ਆ। ਗਿਣ ਮਿੱਥ ਕੇ ਹਰਜੋਤ ਸਿੰਘ ਜੀ ਇਹ ਤਾਂ ਬਿਲਕੁਲ ਫਿਲਮੀ ਸੀਨ ਜਿਹੜਾ ਉਹ ਲੱਗਦਾ ਨਹੀਂ ਹੁੰਦਾ, ਜਿੱਦਾਂ ਵੀ ਜਦੋਂ ਕਿਸੇ ਖਾਸ ਗਰੁੱਪ ਦਾ ਜਾਂ ਕਾਰਟਲ ਦਾ ਬੰਦਾ ਕੋਈ ਫੜ ਹੋ ਜਾਵੇ, ਵੀ ਉਹ ਪੁਲਿਸ ਨੂੰ ਕੁਝ ਦੱਸ ਨਾ ਦੇਵੇ ਤਾਂ ਉਹਨੂੰ ਮਰਵਾ ਦਿੱਤਾ ਜਾਂਦਾ ਆ। ਸੋ ਇਹ ਕਿਤੇ ਇਹਦੇ ਵਿੱਚ ਇਦਾਂ ਦਾ ਐਂਗਲ ਹੋਊਗਾ ਜਾਂ ਉਹ ਰੈਂਡਮ ਇਹ ਐਕਟ ਆ ਕਿਸੇ ਨੂੰ ਵੀ ਜਿਹੜਾ ਉਹ ਮਾਰਨ ਦਾ, ਇਹ ਜਿਹੜਾ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਨਾ ਹੀ ਅਜੇ ਵਿਕਟਮ ਦਾ ਤੇ ਨਾ ਹੀ ਜਿਹੜਾ ਸਸਪੈਕਟ ਆ ਉਸ ਦਾ ਨਾਮ ਜਿਹੜਾ ਉਹ ਨਸ਼ਰ ਕੀਤਾ ਗਿਆ ਆ। ਸੋ ਜਿੱਦਾਂ ਆਪਾਂ ਦੱਸ ਰਹੇ ਸੀਗੇ, FBI ਆਲਰੇਡੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਮਦਦ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਹੈ। ਡਿਪਟੀ ਡਾਇਰੈਕਟਰ ਜਿਹੜੇ ਡੌਨ ਬੰਜੀਨੋ ਆ, ਉਹਨਾਂ ਨੇ ਕਿਹਾ ਵੀ FBI is fully engaged in conjunction with our state and federal law enforcement partners at the crime scene in Dallas.